ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦੀਆਂ ਮਠਿਆਈਆਂ ਦਾ ਸਵਾਦ ਵੀ ਦੇਖ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 10% ਆਫ ਲੈਣ ਲਈ ਇਹਨਾਂ ਦਾ ਕੋਡ 1313 ਵਰਤ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਬਹਾਦਰ ਸਿੰਘ ਗਿੱਲ ਫੌਲਰ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਲੱਖਣ ਸਿੰਘ ਬੇਕਰਸਫੀਲਡ ਤੋਂ, ਗੁਰਵੀਰ ਸਿੰਘ ਜੀ ਫਰਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਪੰਨੂ ਜੀ, ਸਭ ਤੋਂ ਪਹਿਲਾਂ ਗੱਲ ਕੱਲ੍ਹ ਉਹ ਨਾਗਰਿਕਤਾ ਵਾਲੀ ਕੀਤੀ ਸੀ। ਅਸਾਮ ਦੇ ਵਿੱਚ ਜਿਹੜਾ ਮਾਮਲਾ ਚੱਲ ਰਿਹਾ ਉਸ ਦੇ ਵਿੱਚ ਸੁਪਰੀਮ ਕੋਰਟ ਦਾ ਦਖਲ। ਬਿਲਕੁਲ ਜੀ। ਇੱਕ ਪਾਸੇ ਤਾਂ ਜਿਹੜੇ ਭਾਜਪਾ ਦੇ ਪ੍ਰਧਾਨ ਹੈ ਅਮਿਤ ਸ਼ਾਹ ਨੇ ਰਾਜ ਸਭਾ ਦੇ ਵਿੱਚ ਜਿਹੜੀ ਆ ਜੀ ਇਹ ਗੱਲ ਕਹੀ ਆ ਕਿ ਕਾਂਗਰਸ ਅਸਾਮ ਦੇ ਵਿੱਚ ਗੈਰ ਕਾਨੂੰਨੀ ਜਿਹੜੇ ਲੋਕ ਨੇ ਸ਼ਨਾਖਤ ਕਰਨ ਦੀ ਜੁਰਤ ਨਹੀਂ ਵਿਖਾ ਸਕੀ, ਜਦੋਂ ਕਿ ਵਿਰੋਧੀ ਧਿਰ ਨੇ ਸਰਕਾਰ ਨੂੰ ਕੌਮੀ ਨਾਗਰਿਕ ਰਜਿਸਟਰ ਦੇ ਸਵਾਲ ਤੇ ਸਾਵਧਾਨੀ ਨਾਲ ਚੱਲਣ ਤੇ ਸਿਆਸਤ ਨਾ ਖੇਡਣ ਦੀ ਸਲਾਹ ਦਿੱਤੀ। ਕਾਂਗਰਸ ਨੇ ਸਰਕਾਰ ਨੂੰ ਮਾਨਵੀ ਪਹੁੰਚ ਅਖਤਿਆਰ ਕਰਨ ਤੇ ਅਸਾਮ ਦੇ ਵਿੱਚ ਇੱਕ ਵੀ ਭਾਰਤੀ ਨੂੰ NRC ਸੂਚੀ ਚੋਂ ਬਾਹਰ ਨਾ ਰੱਖਣ ਲਈ ਕਿਹਾ। ਔਰ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਬਹੁਤ ਸਾਰੇ ਭਾਰਤੀ NRC ਵਿੱਚੋਂ ਬਾਹਰ ਕੱਢ ਦਿੱਤੇ ਗਏ ਆ, ਜਿਹਦੇ ਕਰਕੇ ਸੂਚੀ ਵਾਪਸ ਲਈ ਜਾਵੇ। ਇਹ ਰਾਜ ਸਭਾ ਦੇ ਵਿੱਚ ਜਿਹੜੀ ਸੀ ਤੱਤੀ ਬਹਿਸ ਚੱਲਦੀ ਰਹੀ। ਕਾਂਗਰਸ ਨੇ ਜਿਹੜਾ ਜੀ ਉਹ ਦੋਸ਼ ਇਹ ਲਾਇਆ ਕਿ ਭਾਜਪਾ ਦੇ ਵੱਲੋਂ ਸਿਆਸੀ ਲਾਹੇ ਦੀ ਖਾਤਰ ਅਸਾਮ ਦੇ ਵਿੱਚ NRC ਦੀ ਪ੍ਰਕਿਰਿਆ ਤੋੜੀ ਮਰੋੜੀ ਜਿਹੜੀ ਉਹ ਜਾ ਰਹੀ ਆ ਤੇ ਅਮਿਤ ਸ਼ਾਹ ਜਾਣਬੁੱਝ ਕੇ ਇਹਨੂੰ ਗੈਰ ਕਾਨੂੰਨੀ ਜਿਹੜੇ ਲੋਕ ਨੇ ਉਹਨਾਂ ਦੇ ਮੁੱਦੇ ਦੇ ਨਾਲ ਜੋੜਨ ਦੀ ਸ਼ਰਾਰਤ ਕਰ ਰਹੇ ਆ। ਉਧਰ ਸੁਪਰੀਮ ਕੋਰਟ ਨੇ ਅੱਜ ਇਹਦੇ ਵਿੱਚ ਦਖਲ ਦਿੱਤਾ ਜੀ, ਔਰ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਅਸਾਮ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ NRC ਦੇ ਖਰੜੇ ਦੀ ਮੁਕੰਮਲ ਜਿਹੜੀ ਹੈ ਜੀ ਪਬਲੀਕੇਸ਼ਨ ਉਦੋਂ ਤੱਕ ਕਿਸੇ ਵਿਅਕਤੀ ਵਿਰੁੱਧ ਕਦਮ ਚੁੱਕੇ ਜਾਣ ਵਾਲੇ ਸਿਖਰਲੇ ਕਦਮ ਦਾ ਆਧਾਰ ਨਹੀਂ ਬਣ ਸਕਦੀ ਜਦੋਂ ਤੱਕ ਇਹ ਸਿਰਫ ਇੱਕ ਖਰੜਾ ਹੈ। ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਨੂੰ ਦਾਅਵਿਆਂ ਤੇ ਇਤਰਾਜ਼ਾਂ ਦੇ ਬਾਰੇ ਸਟੈਂਡਰਡ ਆਪਰੇਟਿੰਗ ਸਿਸਟਮ ਤਿਆਰ ਕਰਨ ਦੇ ਵਾਸਤੇ ਵੀ ਹੁਕਮ ਦਿੱਤੇ। ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਖਰੜੇ ਤੋਂ ਬਾਹਰ ਰਹਿ ਗਏ ਲੋਕਾਂ ਨੂੰ ਬਿਨਾਂ ਪੱਖਪਾਤ ਦੇ ਜਾਇਜ਼ ਮੌਕਾ ਦੇਣਾ ਚਾਹੀਦਾ ਹੈ। ਅਦਾਲਤ ਨੇ ਇਹ ਵੀ ਕਿ ਕੇਂਦਰ ਇਸ ਪ੍ਰਬੰਧ ਨੂੰ ਪ੍ਰਵਾਨ ਕਰਵਾਉਣ ਲਈ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕਰੇ। ਸੁਪਰੀਮ ਕੋਰਟ ਨੇ ਜਿਹੜਾ ਜੀ ਇਹ ਗੱਲ ਕਹੀ ਹੈ ਕਿ ਕੇਂਦਰ ਨੂੰ 16 ਅਗਸਤ ਤੱਕ ਅਦਾਲਤ ਦੇ ਵਿੱਚ SPO ਸਟੈਂਡਰਡ ਆਪਰੇਟਿੰਗ ਸਿਸਟਮ ਪੇਸ਼ ਕਰਨਾ ਚਾਹੀਦਾ ਹੈ ਤੇ ਜਿਹੜੇ ਉੱਥੋਂ ਦੇ ਲੋਕਲ ਰਜਿਸਟਰਾਰ ਨੇ ਉਹਨਾਂ ਲੋਕਾਂ ਨੂੰ ਨੋਟਿਸ ਜਿਹੜੇ ਆ ਜੀ ਉਹ ਭੇਜਣੇ ਚਾਹੀਦੇ ਆ ਜਿਨ੍ਹਾਂ ਨੇ ਇਤਰਾਜ਼ ਤੇ ਦਾਅਵੇ ਪੇਸ਼ ਕੀਤੇ ਹੋਏ ਆ। ਇਹ ਇਸ਼ੂ ਕਾਫੀ ਵੱਡਾ ਜਿਹੜਾ ਜੀ ਉਹ ਬਣਦਾ ਜਾ ਰਿਹਾ ਔਰ ਭਖਦਾ ਵੀ ਜਾ ਰਿਹਾ ਜੀ। ਤੇ ਅੱਗੇ ਆਪਾਂ ਗੱਲ ਕੀਤੀ ਸੀਗੀ ਕਿ ਵਿਧਾਨ ਸਭਾ ਦੇ ਵਿੱਚ ਆਸ ਆ ਕਿ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹ ਲਿਆਂਦੀ ਜਾਊਗੀ, ਕਿਉਂਕਿ ਕਾਫੀ ਦਬਾਅ ਬਣਿਆ ਹੋਇਆ ਆ ਤੇ ਲੱਗਦਾ ਕਿ ਉਸ ਦੇ ਵਿੱਚ ਕੋਈ ਨਾ ਕੋਈ ਸਪੈਸ਼ਲ ਤੱਥ ਆ ਉਹ ਜ਼ਰੂਰ ਖੁੱਲਣਗੇ। ਦੇਖੋ, ਇਸ ਗੱਲ ਦੀ ਉਮੀਦ ਜਿਉਂ ਇਹ ਕਮਿਸ਼ਨ ਨੇ ਕੰਮਕਾਰ ਸ਼ੁਰੂ ਕੀਤਾ, ਕਿਉਂਕਿ ਉਹਨੂੰ ਸਹੀ ਦੇਖੋ ਮੈਂ ਉਹਨੂੰ ਬਿਲਕੁਲ ਕਲੋਜ਼ਲੀ ਜਿਹੜਾ ਜੀ ਉਹ ਦੇਖਿਆ ਹੈ ਜਾ ਕੇ, ਨਾ ਸਿਰਫ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਬਲਕਿ ਜਿੱਥੇ ਜਿੱਥੇ ਉਹ ਗਏ ਨੇ, ਜਿੰਨੇ ਬਿਆਨ ਉਹਨਾਂ ਨੇ ਦਰਜ ਕੀਤੇ ਆ, ਜਿਨ੍ਹਾਂ ਲੋਕਾਂ ਤੱਕ ਉਹ ਪਹੁੰਚ ਗਏ ਆ, ਇਹ ਕਿਹਾ ਜਾ ਸਕਦਾ ਜੀ ਉੱਥੇ ਕਿ ਇੰਨਾ ਸੌਖਾ ਜਿਹੜਾ ਜੀ ਉਹ ਨਹੀਂ ਗਾ ਇਹਦੇ ਵਿੱਚੋਂ ਬਚ ਕੇ ਨਿਕਲਣਾ। ਹਾਂ, ਅੱਖਾਂ ਦੇ ਉੱਤੇ ਪੱਟੀ ਜਿਹੜੀ ਆ ਜੀ ਉਹ ਬੰਨ੍ਹ ਲਈ ਜਾਵੇ ਜਾਂ ਟੋਟਲੀ ਇਗਨੋਰ ਕਰ ਦਿੱਤਾ ਜਾਵੇ ਇਸ ਰਿਪੋਰਟ ਨੂੰ ਤਾਂ ਵੱਖਰੀ ਗੱਲ ਹੈ। ਬਹੁਤ ਮਿਹਨਤ ਜਿਹੜੀ ਆ ਜੀ ਉਹ ਕੀਤੀ ਆ ਔਰ ਬਹੁਤ ਕੁਛ ਇਹਦੇ ਵਿੱਚ ਜਿਹੜਾ ਉਹ ਸਾਹਮਣੇ ਆ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਲਈ ਜਿਹੜਾ ਇਹ ਕਾਇਮ ਕੀਤਾ ਗਿਆ ਕਮਿਸ਼ਨ ਸੀਗਾ, ਉਹਨੇ ਇਹ ਗੱਲ ਵੀ ਜਿਹੜੀ ਆ ਜੀ ਇਹਦੇ ਵਿੱਚ ਕੱਢੀ ਆ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਜਿਹੜੇ ਮਾਰੇ ਗਏ ਸੀਗੇ, ਜਿਨ੍ਹਾਂ ਉੱਤੇ ਗੋਲੀ ਚੱਲੀ ਸੀ, ਉਹਨਾਂ ਦੀ ਮੌਤ ਪੁਲਿਸ ਦੇ ਵੱਲੋਂ ਬਿਲਕੁਲ ਨੇੜੇ ਤੋਂ ਗੋਲੀ ਮਾਰਨ ਕਰਕੇ ਹੋਈ। ਇੱਕ ਡਾਕਟਰ ਦੀ ਰਾਏ ਨੂੰ ਰਿਕਾਰਡ ਦੇ ਵਿੱਚ ਸ਼ਾਮਲ ਕੀਤਾ ਗਿਆ, ਜਿਹਦੇ ਅਨੁਸਾਰ ਜਦੋਂ ਅੰਦੋਲਨਕਾਰੀਆਂ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਉਹ ਬੈਠੇ ਸੀਗੇ, ਹਮਲਾਵਰ ਖੜੇ ਸੀਗੇ। ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਜਾਣ ਵਾਲੀ ਇਸ ਰਿਪੋਰਟ ਦੇ ਅਨੁਸਾਰ ਇਸ ਤੱਥ ਬਾਰੇ ਕੋਈ ਵਿਵਾਦ ਨਹੀਂ ਹੈ। ਉਸਨੇ ਅੰਦੋਲਨਕਾਰੀਆਂ ਦੇ ਉੱਤੇ ਗੋਲੀਆਂ ਭਰਾਈਆਂ, ਜਿਹਦੇ ਨਾਲ 2 ਜਾਣਿਆਂ ਦੀ ਜਿਹੜੀ ਸੀ ਮੌਤ ਹੋ ਗਈ ਤੇ 4 ਜਿਹੜੇ ਸੀਗੇ ਜੀ ਉਹ ਜ਼ਖਮੀ ਹੋ ਗਏ। ਜਸਟਿਸ ਰਣਜੀਤ ਸਿੰਘ ਹੋਰਾਂ ਨੇ ਇਹਦੇ ਵਿੱਚ ਜਿਹੜੀ ਜੀ ਇਹ ਗੱਲ ਕਹੀ ਹੈ ਕਿ ਡਾਕਟਰ ਰਜੀਤ ਜੋਸ਼ੀ
जिन्हें कृष्ण भगवान सिंह ते गुरजीत सिंह का पोस्टमार्टम किया, ਉਹਦੇ अनुसार गोलियां लगन ते निकलन वाले निशाना तो बिल्कुल लगता है कि गोलियां उपर तो थले वाल नूं गईयां। ਇਹਦੇ ਵਿੱਚ पोस्टमार्टम ਨੂੰ आधार बना के इस सिੱਟੇ ਤੇ पहुंचण की कोशिश की गई है ਤੇ कृष्ण भगवान सिंह ਨੂੰ गोलियां ਉੱਚੇ ਪਾਸਿਓਂ ਤੇ बहुत नेड़े तो मारियां गईयां। ਦੂਜਿਆਂ ਦੀਆਂ ਹਦਾਇਤਾਂ ਤੇ ਗੋਲੀ ਚਲਾਉਣ ਦੇ ਦੋਸ਼ ਦੇ ਹੇਠ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਫੌਜਦਾਰੀ ਕੇਸ ਦਰਜ ਕਰਨ ਦੀ ਸਿਫਾਰਿਸ਼ ਕਰਦਿਆਂ ਕਮਿਸ਼ਨ ਨੇ ਲਿਖਿਆ ਕਿ ਲੱਗਦਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਗੋਲੀਆਂ ਬਿਨਾਂ ਚੇਤਾਵਨੀ ਤੇ ਬਿਨਾਂ ਪ੍ਰਵਾਨਗੀ ਤੋਂ ਚਲਾਈਆਂ। ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਬੇਅਦਬੀ ਮਾਮਲਿਆਂ ਤੇ ਉਹਨਾਂ ਕਾਰਨਾਂ ਜਿਨ੍ਹਾਂ ਕਰਕੇ ਗੋਲੀ ਚਲਾਉਣ ਦੇ ਵਿੱਚ ਰੁਚੀ ਦਿਖਾਈ ਗਈ, ਇਹਦੇ ਬਾਰੇ ਨਿਰਪੱਖ ਜਾਂਚ ਨਾ ਕਰ ਸਕਣ ਦੇ ਦੋਸ਼ ਦੇ ਵਿੱਚ ਵੀ ਕਾਰਵਾਈ ਸ਼ੁਰੂ ਕਰਨ ਦੀ ਸਿਫਾਰਿਸ਼ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹਦੇ ਵਿੱਚ ਕਮਿਸ਼ਨ ਹੈਰਾਨਗੀ ਪ੍ਰਗਟ ਕਰਦਾ ਹੈ ਕਿ ਸਿਵਾਏ 21 ਅਕਤੂਬਰ 15 ਨੂੰ ਕਤਲ ਤੇ ਕਤਲ ਕਰਨ ਦੀ ਕੋਸ਼ਿਸ਼ ਸੰਬੰਧੀ FIR ਦਰਜ ਕਰਨ ਤੋਂ ਬਿਨਾਂ ਅੱਜ ਤੱਕ ਕਿਸੇ ਵੀ ਅਧਿਕਾਰੀ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਾਮਲੇ ਦੇ ਵਿੱਚ ADG IS ਸਹੋਤਾ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਨੂੰ ਜਾਂਚ ਸੌਂਪੀ ਗਈ ਸੀ, ਪਰ ਕੋਈ ਪ੍ਰਗਤੀ ਸਾਹਮਣੇ ਨਹੀਂ ਆਈ। ਕਮਿਸ਼ਨ ਨੇ ਲਿਖਿਆ ਕਿ ਉਹ ਲੱਗਦਾ ਹੈ ਕਿ ਮਾਮਲੇ ਨੂੰ ਢੰਗ ਦੇ ਨਾਲ ਦਫਨਾਉਣ ਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦਾ ਇਹ ਯਤਨ ਸੀਗਾ ਔਰ ਉਦੋਂ ਸਰਕਾਰ ਤੇ ਗ੍ਰਹਿ ਮੰਤਰਾਲੇ ਨੇ ਇੱਕ SSP ਨੂੰ ਮੁਅੱਤਲ ਕਰਨ ਤੇ DGP ਨੂੰ ਬਦਲਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਜਿਹੜਾ ਦੀ ਉਹ ਕੀਤਾ ਜੀ। ਤੇ ਇਸੇ ਦੇ ਨਾਲ ਜੇ ਦੇਖੀਏ ਹੈਡਲਾਈਨਸ ਅਖਬਾਰਾਂ ਦੀ ਤੇ ਉਹ ਕਹਿੰਦੀਆਂ ਕਿ ਇਹ ਜਦੋਂ ਰਿਪੋਰਟ ਖੁੱਲ ਗਈ ਆ ਤਾਂ ਸੁਖਬੀਰ ਬਾਦਲ ਨੂੰ ਸੇਕ ਵੀ ਲੱਗ ਸਕਦਾ। ਬਿਲਕੁਲ ਜੀ, ਇਹ ਪਰਤਾਂ ਜਿਹੜੀਆਂ ਹੌਲੀ ਹੌਲੀ ਖੁੱਲ ਰਹੀਆਂ ਨੇ ਜਿਵੇਂ ਕਿਉਂਕਿ ਹਾਲਾਂਕਿ ਇਹ ਜਨਤਕ ਨਹੀਂ ਹੋਈ ਰਿਪੋਰਟ, ਮੈਂ ਇਹਦੀ ਜਿਹੜਾ ਜੀ ਉਹ ਦੱਸ ਦਵਾਂ। ਅਜੇ ਕੁਛ ਜਿਹੜੇ ਸੂਤਰ ਹੀ ਨੇ ਜਿਨ੍ਹਾਂ ਦੇ ਨਾਲ ਇਹ ਚੀਜ਼ਾਂ ਕੁਛ ਸਾਹਮਣੇ ਆ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਸਰਕਾਰ ਦੇ ਉੱਤੇ ਦਬਾਅ ਤਾਂ ਬਣਦਾ ਜਾ ਰਿਹਾ ਜੀ, ਕਿਉਂਕਿ ਤੋਏ ਸਰਕਾਰ ਦੀ ਬਹੁਤ ਹੋ ਰਹੀ ਹੈ ਇਸ ਮਾਮਲੇ ਦੇ ਉੱਤੇ ਕਿ ਕਾਰਵਾਈ ਕਿਉਂ ਨਹੀਂ, ਜਿਹੜਾ ਇਹਦੇ ਵਾਸਤੇ ਵਿਧਾਨ ਸਭਾ ਦਾ ਸੈਸ਼ਨ ਕਿਉਂ ਨਹੀਂ, CBI ਨੂੰ ਕਿਉਂ ਜਾਂਚ ਸੌਂਪਤੀ। ਮੁੱਖ ਮੰਤਰੀ ਹੋਰੀ ਹਾਲਾਂਕਿ ਗ੍ਰਹਿ ਮੰਤਰਾਲੇ ਨੂੰ ਇਹ ਦੇ ਵੀ ਦਿੱਤੀ ਹੈ ਜੀ, ਬੜੀ ਕਾਹਲੀ ਕੀਤੀ ਗਈ ਆ ਰਿਪੋਰਟ ਜਿਹੜੀ ਉਹ ਦੇਣ ਦੀ, ਪਰ ਇਹਦੀਆਂ ਜਿਹੜੀਆਂ ਪਰਤਾਂ ਨੇ ਨਾ ਉਹ ਖੁੱਲਣ ਦੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ, ਖਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਬਰਦਸਤ ਸੇਕ ਜਿਹੜਾ ਉਹ ਲੱਗ ਸਕਦਾ ਹੈ। ਇਹਦੇ ਪੂਰੇ ਅਸਾਰ ਨੇ। ਗੱਲ ਫੇਰ ਉਹ ਜਿਹੜੀ ਮੈਂ ਪਹਿਲਾਂ ਕੀਤੀ ਸੀ ਕਿ ਪੱਟੀ ਬੰਨ੍ਹ ਲਈ ਜਾਵੇ, ਪਾਸੇ ਹੀ ਕਰਤਾ ਜਾਵੇ ਤਾਂ ਗੱਲ ਵੱਖਰੀ ਆ। ਸੁਖਬੀਰ ਸਿੰਘ ਬਾਦਲ ਦੀਆਂ ਡੇਰਾ ਸਰਸਾ ਦੇ ਮੁੱਖ ਪ੍ਰਬੰਧਕਾਂ ਦੇ ਨਾਲ ਮੀਟਿੰਗਾਂ ਉਹਨਾਂ ਦਿਨਾਂ ਦੇ ਦੌਰਾਨ ਉਹ ਉਹਨਾਂ ਦੇ ਵਾਸਤੇ ਪਰੇਸ਼ਾਨੀਆਂ ਦਾ ਸਬੱਬ ਬਣ ਸਕਦੀਆਂ ਨੇ, ਜਿਹਦੀ ਪੂਰੀ ਡਿਟੇਲ ਇਹਦੇ ਵਿੱਚ ਰਿਪੋਰਟ ਦੇ ਵਿੱਚ ਦਿੱਤੀ ਗਈ ਆ। ਕਮਿਸ਼ਨ ਦੀ ਰਿਪੋਰਟ ਦੇ ਵਿੱਚ ਬਹੁਤ ਸਾਰੇ ਸਫੇ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਦੇ ਕੋਲੇ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ, ਉਹਦੇ ਬਾਰੇ ਚਰਚਾ ਕੀਤੀ ਗਈ ਆ ਔਰ ਉਹਨਾਂ ਦੇ ਡੇਰੇ ਦੇ ਮੁੱਖ ਪ੍ਰਬੰਧਕਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਸੀਗੀਆਂ ਔਰ ਅਕਾਲ ਤਖਤ ਦੇ ਵੱਲੋਂ ਡੇਰਾ ਮੁਖੀ ਨੂੰ ਮਾਫੀ ਦੇਣੀ, ਬਾਅਦ ਦੇ ਵਿੱਚ ਦਬਾਅ ਪੈਣ ਤੇ ਪਿੱਛੇ ਹਟ ਜਾਣ ਦਾ ਵਿਸਤਾਰ ਦੇ ਵਿੱਚ ਜ਼ਿਕਰ ਕੀਤਾ ਗਿਆ। ਰਿਪੋਰਟ ਕਹਿੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੇ ਡੇਰੇ ਦੇ ਪ੍ਰਬੰਧਕਾਂ ਦੀ ਭੂਮਿਕਾ ਦੀ ਵੀ ਵਿਸਥਾਰ ਦੇ ਵਿੱਚ ਇਹਦੇ ਚ ਚਰਚਾ ਹੈ। ਕਮਿਸ਼ਨ ਆਪਣੀ ਰਿਪੋਰਟ ਦੇ ਵਿੱਚ ਬੇਅਦਬੀ ਦੇ ਮਾਮਲੇ ਦੇ ਵਿੱਚ ਡੇਰੇ ਦੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਰਾਜਨੀਤਿਕ ਜਿਹੜੇ ਵਿਸ਼ਲੇਸ਼ਣ ਕਰਨ ਵਾਲੇ ਨੇ ਜੀ ਉਹ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਦੋਵਾਂ ਮਾਮਲਿਆਂ ਨੂੰ ਲੈ ਕੇ ਜਵਾਬ ਦੇਣੇ ਔਖੇ ਹੋ ਜਾਣਗੇ। ਬਰਗਾੜੀ, ਬਾਈਬਲ ਕਲਾਂ, ਕੋਟਕਪੂਰਾ ਵਰਗੀਆਂ ਬੇਅਦਬੀ ਮਾਮਲਿਆਂ ਤੇ ਗੋਲੀकांड ਦੇ ਸਾਲ 15 ਦੇ ਅਖੀਰ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਵਿਰੁੱਧ ਰੋਸ ਪੈਦਾ ਕੀਤਾ ਸੀਗਾ। ਜਸਟਿਸ ਰਣਜੀਤ ਸਿੰਘ ਹੋਰਾਂ ਦੀ ਇਸ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਸੰਭਾਵੀ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ 17 ਅਗਸਤ ਨੂੰ ਪੰਜਾਬ ਵਿਧਾਨ ਸਭਾ ਦਾ ਇਜਲਾਸ ਜਿਹੜਾ ਜੀ ਉਹ ਸੱਦ ਸਕਦੀ ਹੈ ਔਰ ਇਹਦੇ ਵਿੱਚ ਬਰਗਾੜੀ ਦੇ ਵਿੱਚ ਧਰਨਾ ਦੇ ਰਹੇ ਜਿਹੜੇ ਲੋਕ ਨੇ ਜੀ ਉਹਨਾਂ ਦੀ ਮੰਗ ਮੰਨ ਲਈ ਜਾਊਗੀ ਔਰ ਰਾਜਸੀ ਤੌਰ ਦੇ ਉੱਤੇ ਬਾਦਲਾਂ ਦੇ ਵੱਲ ਨਿਸ਼ਾਨਾ ਜਿਹੜਾ ਜੀ ਉਹ ਸੇਧ ਦਿੱਤਾ ਜਾਊਗਾ। ਇਸ ਰਿਪੋਰਟ ਦਾ ਇੱਕ ਹੋਰ ਬੜਾ ਅਹਿਮ ਪੱਖ ਹੈ ਕਿ ਜਿਹੜਾ SDM ਜਿਹੜਾ ਕੋਟਕਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ ਉਹਨੇ SDM ਨੂੰ ਕਸੂਰਵਾਰ ਦੱਸਿਆ ਔਰ ਉਹਨੂੰ ਹਕੂਮਤ ਨੇ ਮੁੜ ਕੇ ਕੋਟਕਪੂਰੇ ਦੇ SDM ਦੀ ਕੁਰਸੀ ਦੇ ਦਿੱਤੀ। ਜਸਟਿਸ ਰਣਜੀਤ ਸਿੰਘ ਨੇ 30 ਜੂਨ ਨੂੰ ਮੁੱਖ ਮੰਤਰੀ ਨੂੰ ਰਿਪੋਰਟ ਸੌਂਪੀ ਸੀ ਤੇ 13 ਜੁਲਾਈ ਨੂੰ ਮੁੱਖ ਗੋਲੀकांड ਦੇ ਵਿੱਚ ਕਮਿਸ਼ਨ ਦੇ ਵੱਲੋਂ ਕਸੂਰਵਾਰ ਐਲਾਨੇ SDM ਹਰਜੀਤ ਸਿੰਘ ਸੰਧੂ ਨੂੰ ਇੱਕ ਨਹੀਂ ਬਲਕਿ 2 ਸਬ ਡਿਵੀਜ਼ਨਾਂ ਦੀ ਗੱਦੀ ਜਿਹੜੀ ਹੈ ਜੀ ਉਹ ਦੇ ਦਿੱਤੀ। ਕੋਟਕਪੂਰਾ ਤੇ ਬਾਈਬਲ ਗੋਲੀकांड ਦੀ ਜਾਂਚ CBI ਤੋਂ ਕਰਾਏ ਜਾਣ ਦੀ ਸਿਫਾਰਿਸ਼ ਨੇ ਮੁੱਖ ਮੰਤਰੀ ਦੇ ਉੱਤੇ ਸਵਾਲ ਜਿਹੜਾ ਜੀ ਉਹ ਖੜਾ ਕਰ ਦਿੱਤਾ ਹੈ। ਜਦੋਂ ਕੋਟਕਪੂਰਾ ਗੋਲੀकांड ਵਾਪਰਿਆ ਸੀਗਾ ਤੇ ਉਦੋਂ ਜਿਹੜਾ ਸੀਗਾ ਜੀ ਇਹ
ਵਿਅਕਤੀ SDM ਜਿਹੜਾ ਕੋਟਕਪੂਰਾ ਦਾ ਹਰਜੀਤ ਸਿੰਘ ਸੰਧੂ ਸੀਗਾ, ਉਦੋਂ ਬਾਅਦ ਚੋਣਾਂ ਦੇ ਸਮੇਂ ਉਹਨੂੰ ਬਦਲ ਕੇ ਫਿਰੋਜ਼ਪੁਰ ਲਾਤਾ। ਕਮਿਸ਼ਨ ਦੀ ਰਿਪੋਰਟ ਦੇ ਵਿੱਚ ਇਸ SDM ਨੂੰ ਕਸੂਰਵਾਰ ਦੱਸਿਆ ਗਿਆ। ਕਮਿਸ਼ਨ ਦੀ ਰਿਪੋਰਟ ਮਿਲਣ ਤੋਂ 13 ਦਿਨਾਂ ਤੋਂ ਬਾਅਦ ਮੌਜੂਦਾ ਹਕੂਮਤ ਨੇ ਹਰਜੀਤ ਸੰਧੂ ਨੂੰ ਫਿਰੋਜ਼ਪੁਰ ਤੋਂ ਬਦਲ ਕੇ SDM ਫਰੀਦਕੋਟ ਲਾਤਾ। ਇਹਦੇ ਨਾਲ ਕੋਟਕਪੂਰਾ ਸਬ ਡਿਵੀਜ਼ਨ ਦਾ ਵਾਧੂ ਚਾਰਜ ਵੀ ਦੇਤਾ। ਇਹ ਜਿਹੜੀ ਪੱਟੀ ਬੰਨਣ ਵਾਲੀ ਗੱਲ ਹੈ ਨਾ, ਉਹ ਇਹਦੇ ਨਾਲ ਜੋੜ ਕੇ ਦੇਖੀ ਜਾ ਸਕਦੀ ਹੈ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਜੀ ਸੁਖਪਾਲ ਖਹਿਰਾ ਦੀ ਬਠਿੰਡਾ ਦੇ ਵਿੱਚ ਹੋਣ ਵਾਲੀ ਰੈਲੀ ਆ ਜਿਹੜੀ, ਤੇ ਉਸ ਰੈਲੀ ਨੂੰ ਦੇਖ ਕੇ ਹੀ ਕੋਈ ਨਾ ਕੋਈ ਅਗਲਾ ਫੈਸਲਾ ਕੀਤਾ ਜਾਊਗਾ। ਬਿਲਕੁਲ ਜੀ, ਇਹਦੇ ਬਾਰੇ ਦੇ ਵਿੱਚ ਬਹੁਤ ਕੁਝ ਜਿਹੜਾ ਜੀ ਉਹ ਖਬਰਾਂ ਚੱਲੀ ਜਾ ਰਹੀਆਂ ਨੇ। ਇੱਕ ਤਾਂ ਇਹ ਰੈਲੀ ਦੀ ਜਗ੍ਹਾ ਬਦਲ ਦਿੱਤੀ ਗਈ ਆ। ਜਿਹੜਾ ਇੱਕ ਸਟੇਡੀਅਮ ਹੈ ਇੱਥੇ ਗੋਨੇਆਣਾ ਰੋਡ ਦੇ ਉੱਤੇ, ਉੱਥੇ ਇਹ ਰੈਲੀ ਹੋਊਗੀ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਕਾਂਗਰਸ ਦੀ, ਉਹ ਇਹ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਮੁਕੰਮਲ ਰੂਪ ਦੇ ਵਿੱਚ ਪਾਟ ਜਾਵੇ। ਉਹ ਉੱਥੇ ਇਕੱਠ ਕਰਨ ਦੇ ਵਾਸਤੇ ਵੀ ਮਦਦ ਜਿਹੜੀ ਜੀ ਉਹ ਕਰੂਗੀ, ਔਰ ਝੱਟ ਦੇਣੀ ਪਰਮਿਸ਼ਨ ਜਿਹੜੀ ਆ ਜੀ ਉਹ ਇਸ ਸਟੇਡੀਅਮ ਦੀ ਵੀ ਦੇ ਦਿੱਤੀ ਗਈ, ਜਿਹੜੀ ਉਹ ਦੱਸੀ ਦੀ ਆ ਕਿ ਮਹਿਜ਼ ਜਿਹੜਾ ਜੀ ਐਪਲੀਕੇਸ਼ਨ ਦੇਣ ਦੀ ਹੀ ਲੋੜ ਹੈ। ਜਿਹੜੇ ਸੂਤਰ ਨੇ ਉਹ ਦੱਸਦੇ ਨੇ ਕਿ ਇਹਦਾ ਜਿਹੜਾ ਕਿਰਾਇਆ ਹੈ ਉਹ ਜਮ੍ਹਾਂ ਕਰਾ ਕੇ ਉਹਨਾਂ ਨੂੰ ਪਰਮਿਸ਼ਨ ਜਿਹੜੀ ਉਹ ਮਿਲ ਜੂਗੀ। ਕਾਰਨ ਕੀ ਹੈ ਉਹ ਤੁਹਾਨੂੰ ਦੱਸ ਦਿੱਤਾ। ਦੂਸਰੀ ਜਿਹੜੀ ਵੱਡੀ ਗੱਲ ਸਾਰਾ ਦਿਨ ਜਿਹੜਾ ਉਹ ਚਰਚਾ ਦਾ ਵਿਸ਼ਾ ਰਹੀ ਕਿ ਚੰਡੀਗੜ੍ਹ ਦੇ ਸੈਕਟਰ 33 ਦੇ ਵਿੱਚ ਇੱਕ ਮੀਟਿੰਗ ਹੋਈ। ਹਾਲਾਂਕਿ ਇਹ ਜਿਹੜੀ ਮੀਟਿੰਗ ਹੈ ਜੀ, ਇਹਦੇ ਮੈਂ ਦੱਸਦਾ ਕਿ ਇਹਦੀ ਜਿਹੜੀ ਪੁਖਤਾ ਜਿਹੜਾ ਜੀ ਉਹ ਤਾਂ ਕਿਤੋਂ ਜਾਣਕਾਰੀ ਜਿਹੜੀ ਹੈ ਜੀ ਸੋਲਿਡ ਜਿਹਦੇ ਵਿੱਚ ਕੋਈ ਉਹ ਤਾਂ ਨਹੀਂ ਮਿਲ ਰਹੀ, ਪਰ ਡਿਨਾਈ ਨਹੀਂ ਕੀਤਾ ਜਿਹੜਾ ਜੀ ਜਾ ਰਿਹਾ। ਅਕਾਲੀ ਦਲ ਦੇ ਵੱਲੋਂ ਬਿਲਕੁਲ ਵੀ ਡਿਨਾਈ ਨਹੀਂ ਕੀਤਾ ਜਾ ਰਿਹਾ ਜੀ ਇਸ ਮੀਟਿੰਗ ਨੂੰ। ਈਵਨ ਅਕਾਲੀ ਦਲ ਜਿਹੜਾ ਜੀ ਉਹ ਉਸਲ ਵੱਟੇ ਲੈ ਰਿਹਾ ਕਿ ਇਹ ਸਮਾਂ ਹੈ ਉਹਦਾ ਦਾਅ ਲੱਗ ਸਕਦਾ। ਉਹਦਾ ਦਾਅ ਜਿਹੜਾ ਜੀ ਕਿਹਾ ਜਾ ਰਿਹਾ ਸੰਭਾਵੀ ਰੂਪ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਇਹੀ ਗੱਲ ਕੀਤੀ ਗਈ ਆ ਕਿ ਜੇ 7 ਜਾਂ 8 ਜਾਣੇ ਇੱਧਰੋਂ ਜਿਹੜੇ ਜੀ ਉਹ ਚਲੇ ਜਾਂਦੇ ਆ, ਉਹ ਅਕਾਲੀ ਦਲ ਦੀ ਸਪੋਰਟ ਬਾਹਰੋਂ ਰਹਿ ਕੇ ਵੀ ਜੇ ਕਰ ਦਿੰਦੇ ਆ, ਕਿਉਂਕਿ MLA ਤਾਂ ਉਹ ਸ਼ਾਇਦ ਰਹਿਣਗੇ, ਤੇ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਆ ਜੀ ਉਹ ਵਿਰੋਧੀ ਧਿਰ ਦੇ ਨੇਤਾ ਬਣ ਸਕਦੇ ਆ। ਇਹ ਗੱਲ ਬੜੀ ਜਿਹੜੀ ਆ ਜੀ ਉਹ ਵੱਡੇ ਰੂਪ ਦੇ ਵਿੱਚ ਪੰਜਾਬ 'ਚ ਚੱਲ ਰਹੀ ਆ। ਇਹਦੇ ਬਾਵਜੂਦ ਕੱਲ ਨੂੰ ਜਿਹੜੀ ਬਠਿੰਡੇ ਦੇ ਵਿੱਚ ਬਾਗੀਆਂ ਦੇ ਵੱਲੋਂ ਰੈਲੀ ਕੀਤੀ ਜਾਣੀ ਆ, ਇਹਦੇ ਤੋਂ ਉਹ ਆਪਣਾ ਕੱਦ ਕਾਠ ਜਿਹੜਾ ਜੀ ਉਹ ਵੇਖਣਗੇ ਕਿ ਕਿੰਨੇ ਉੱਥੇ ਲੋਕ ਜਿਹੜੇ ਇਕੱਠੇ ਹੁੰਦੇ ਆ, ਤੇ ਖਾਸ ਤੌਰ ਦੇ ਉੱਤੇ ਵਿਧਾਇਕ ਜਿਹੜੇ ਆ ਉਹ ਕਿੰਨੇ ਇਸ ਰੈਲੀ ਦੇ ਵਿੱਚ ਜਿਹੜੇ ਆ ਉਹ ਆਉਂਦੇ ਆ। ਜਿਹੜੇ ਇਹ ਕਿਹਾ ਜਾ ਰਿਹਾ ਕਿ ਬਠਿੰਡਾ ਰੈਲੀ ਦੇ ਵਾਸਤੇ ਐਲਾਨਨਾਮਾ ਜਿਹੜਾ ਜੀ ਉਹ ਤਿਆਰ ਕੀਤਾ ਜਾ ਰਿਹਾ। ਸੁਖਪਾਲ ਸਿੰਘ ਖਹਿਰਾ ਹੋਰੀ ਇਹ ਕਹਿੰਦੇ ਤਾਂ ਹੈ ਕਿ ਉਹ ਆਪਣੀ ਪਾਰਟੀ ਦੇ ਵਿੱਚ ਰਹਿ ਕੇ ਲੜਾਈ ਲੜਨਗੇ, ਨਵਾਂ ਦਲ ਜਿਹੜਾ ਜੀ ਉਹ ਨਹੀਂ ਬਣਾਉਣਗੇ। ਇਹੀ ਗੱਲ ਕੰਵਰ ਸੰਧੂ ਹੋਰਾਂ ਨੇ ਵੀ ਜਿਹੜੀ ਆ ਜੀ ਉਹ ਆਖੀ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਕਾਲ ਦੇ ਵਿੱਚ ਤਾਂ ਜਾਪਦੇ ਨੀਗੇ ਵਿਧਾਇਕ, ਜਿਹੜੇ ਕਿਹਾ ਜਾ ਰਿਹਾ ਕਿ ਪਹਿਲਾਂ ਇਹ ਆਪਣਾ ਸਿਆਸੀ ਕੱਦ ਕਾਠ ਵੇਖਣਗੇ, ਨਵੇਂ ਬਣੇ ਸਿਆਸੀ ਮਾਹੌਲ ਤੋਂ ਮਗਰੋਂ ਇਹਦੇ ਵਿੱਚ ਵਲੰਟੀਅਰ ਜਿਹੜੇ ਨੇ ਉਹਨਾਂ ਦੇ ਚਿਹਰੇ ਜਿਹੜੇ ਉਹ ਪੜ੍ਹਨਗੇ, ਉਦੋਂ ਬਾਅਦ ਕੋਈ ਫੈਸਲਾ ਜਿਹੜਾ ਜੀ ਉਹ ਲੈਣਗੇ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਲੋਕ ਇਨਸਾਫ ਪਾਰਟੀ ਹੈ ਉਹਦੀ ਵੀ ਨੇੜੇ ਤੋਂ ਨਿਗਾਹ ਲੱਗੀ ਹੋਈ ਆ ਕਿ ਜੇ ਉੱਥੇ ਜਿਹੜਾ ਜੀ ਇਕੱਠ ਹੋ ਜਾਂਦਾ ਤੇ ਉਹ ਜਿਹੜੇ ਕੁਝ ਬਾਗੀ ਵਿਧਾਇਕ ਨੇ ਜੇ ਉਹ ਛੱਡਦੇ ਆ, ਜੇ ਉਹ ਅਕਾਲੀ ਦਲ ਦੀ ਸਪੋਰਟ ਨਹੀਂ ਵੀ ਕਰਦੇ, ਤਾਂ ਉਹ ਲੋਕ ਇਨਸਾਫ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਸਕਦੇ ਆ। ਇਹਦੇ ਨਾਲ ਇਹ ਜਿਹੜਾ ਜੀ ਹੋਊਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਇਹਨੂੰ ਇੱਕ ਤਕੜਾ ਝਟਕਾ ਜਿਹੜਾ ਜੀ ਉਹ ਤਾਂ ਲੱਗਣ ਜਾ ਹੀ ਰਿਹਾ, ਜਾਂ ਤੁਸੀਂ ਇਹ ਕਹਿ ਲਓ ਕਿ ਇੱਕ ਵਾਰੀ ਤਾਂ ਉਹਨੂੰ ਜ਼ੀਰੋ ਤੋਂ ਆਪਣਾ ਜਿਹੜਾ ਜੀ ਉਹ ਸ਼ੁਰੂ ਕਰਨਾ ਪਊਗਾ। ਜਦੋਂ 14 ਦੇ ਵਿੱਚ ਚੋਣਾਂ ਹੋਈਆਂ ਸੀ, ਉਹ ਉਦੋਂ ਬਾਅਦ ਵਿਧਾਨ ਸਭਾ ਚੋਣਾਂ ਦੇ ਦੌਰਾਨ ਇਸ ਟਾਈਪ ਦੇ ਨਾਲ ਇਸ ਪਾਰਟੀ ਦੀ ਜਿਹੜੀ ਉਹ ਚੜਾਈ ਸੀ। ਇਸ ਵੇਲੇ ਆਪ ਹੀ ਸਾਰੇ ਜਿਹੜੇ ਆ ਜੀ ਉਹ ਰਲ ਮਿਲ ਕੇ ਸਣੇ ਹਾਈ ਕਮਾਂਡ ਦੇ, ਸਣੇ ਪੰਜਾਬ ਵਾਲੇ ਜਿਹੜੇ ਜੀ ਉਹ ਬੇੜਾ ਗਰਕ ਕਰਨ ਦੇ ਵਾਸਤੇ ਬਜਿੱਦ ਜਿਹੜਾ ਜੀ ਉਹ ਜਾਪ ਰਹੇ ਆ, ਔਰ ਲੱਗਦਾ ਨੀਗਾ ਕਿ ਇਹਦੇ ਵਿੱਚੋਂ ਜਿਹੜਾ ਜੀ ਕੁਝ ਬਚਾਅ ਉਹ ਹੋ ਸਕੂਗਾ ਜੀ। ਕੱਲ ਵੀ ਕੋਈ ਪੁੱਛ ਰਿਹਾ ਸੀ ਕਿ ਕਿਹਦੀ ਜਿੱਤ ਹੋਊਗੀ, ਕਿਹਦੀ ਹਾਰ ਹੋਊਗੀ। ਮੈਂ ਕਿਹਾ ਜੀ ਹੋ ਸਕਦਾ ਹਾਈ ਕਮਾਂਡ ਜਿੱਤ ਜਾਵੇ, ਹੋ ਸਕਦਾ ਬਾਗੀ ਜਿੱਤ ਜਾਣ, ਪਰ ਜਿਹੜੀ ਧਿਰ ਹਾਰੂਗੀ ਉਹ ਪੰਜਾਬ ਹੋਊਗਾ। ਜੀ 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 ਬਿਲਕੁਲ। ਤੇ ਇਸ ਦੇ ਨਾਲ ਹੀ ਜੀ ਜੇ ਸੋਸ਼ਲ ਮੀਡੀਆ ਤੇ ਦੇਖੀਏ ਤਾਂ ਬੜੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ। ਇਹ ਵਾਕਿਆ ਤੁਸੀਂ ਵੀ ਦੱਸਿਆ, ਪੁਖਤਾ ਸਬੂਤ ਤਾਂ ਨਹੀਂ, ਪਰ ਲੋਕ ਉੱਥੇ ਵੀ ਗੱਲਬਾਤ ਕਰ ਰਹੇ ਆ ਕਿ ਖਹਿਰਾ ਦੀ ਮਜੀਠੀਆ ਦੇ ਨਾਲ ਗੱਲਬਾਤ ਹੋਈ ਆ, ਪਰ ਜਿਹੜਾ ਖਬਰਾਂ ਦਾ ਬਾਜ਼ਾਰ ਆ ਪੂਰੀ ਤਰ੍ਹਾਂ ਉਹ ਗਰਮ ਹੈਗਾ। ਤੇ ਅੱਗੇ ਵਿਜੇ ਮਾਲਿਆ ਦੀ ਜੇ ਗੱਲ ਕਰੀਏ, ਉਸ ਦੀ ਹਵਾਲਗੀ ਨੂੰ ਲੈ ਕੇ ਬ੍ਰਿਟੇਨ ਨੇ ਜਿਹੜੀ ਵੀ ਜੇਲ੍ਹ ਦੇ ਵਿੱਚ ਰੱਖਣਾ ਉਸ ਦੀ ਵੀਡੀਓ ਮੰਗਵਾਈ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਐਕਸਟ੍ਰੈਡੀਸ਼ਨ ਟ੍ਰੀਟੀ ਹੈ ਇੰਗਲੈਂਡ ਦੇ ਨਾਲ ਹੈ, ਤੋ ਇਸ ਕਰਕੇ ਜਿਹੜਾ ਜੀ ਇਹ ਸਮਝਿਆ ਜਾ ਰਿਹਾ ਕਿ ਇਹ ਸਟੈਪ ਫਰਦਰ ਹੈ ਕਿ ਵਿਜੇ ਮਾਲਿਆ
ਤੇ ਨਵੇਂ ਕੁਝ ਕਾਨੂੰਨਾਂ ਦੇ ਵਿੱਚ ਤਬਦੀਲੀ ਹੋਈ ਆ ਈਡੀ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਦੇ ਬਾਰੇ ਦੇ ਵਿੱਚ ਉਹਦੇ ਨਾਲ ਹੁਣ ਇਹਨੂੰ ਇੱਥੇ ਲਿਆਂਦਾ ਜਿਹੜਾ ਜੀ ਉਹ ਜਾ ਸਕਦਾ ਹੈ। ਪਰ ਯੂਨਾਈਟਿਡ ਕਿੰਗਡਮ ਦੀ ਅਦਾਲਤ ਹੈ ਉਹਨੇ ਭਾਰਤੀ ਅਧਿਕਾਰੀਆਂ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਉਸ ਸੈੱਲ ਦੀ ਇੱਕ ਵੀਡੀਓ 3 ਹਫ਼ਤਿਆਂ ਦੇ ਵਿੱਚ ਪੇਸ਼ ਕਰਨ ਲਈ ਕਿਹਾ ਜਿੱਥੇ ਉਹਨੂੰ ਹਵਾਲਗੀ ਤੋਂ ਬਾਅਦ ਵਿਜੇ ਮਾਲਿਆ ਨੂੰ ਰੱਖਣ ਦੀ ਵਿਉਂਤ ਜਿਹੜੀ ਆ ਜੀ ਉਹ ਬਣਾਈ ਗਈ ਆ। ਇਹਦੇ ਨਾਲ ਹੀ ਜੱਜ ਨੇ ਇਸ ਹਾਈ ਪ੍ਰੋਫਾਈਲ ਹਵਾਲਗੀ ਕੇਸ ਦੇ ਵਿੱਚ ਬਹਿਸ ਮੁਕੰਮਲ ਕਰਨ ਦੇ ਵਾਸਤੇ 12 ਸਤੰਬਰ ਦੀ ਤਰੀਕ ਜਿਹੜੀ ਆ ਜੀ ਉਹ ਤੈਅ ਕੀਤੀ ਆ। ਭਾਰਤ ਸਰਕਾਰ ਦੀ ਤਰਫੋਂ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਜਿਹੜਾ ਜੀ ਤੇ ਮਾਲਿਆ ਦੇ ਵਕੀਲਾਂ ਦੀ ਮੁੰਬਈ ਦੀ ਕੇਂਦਰੀ ਜੇਲ੍ਹ ਦੀ ਬੈਰਕ ਨੰਬਰ 12 ਦੇ ਹਾਲਾਤ ਬਾਰੇ ਪੱਖ ਦੀ ਸੁਣਵਾਈ ਜਿਹੜੀ ਆ ਕੀਤੀ। ਜੱਜ ਨੇ ਭਾਰਤੀ ਅਧਿਕਾਰੀਆਂ ਨੂੰ ਬੈਰਕ ਨੰਬਰ 12 ਦੀ ਜਿਹੜੀ ਹਰ ਪਾਸੇ ਤੋਂ ਵੀਡੀਓ ਪੇਸ਼ ਕਰਨ ਦੇ ਵਾਸਤੇ ਕਿਹਾ ਤਾਂ ਕਿ ਉੱਥੇ ਜਿਹੜੀ ਨੈਚੁਰਲ ਲਾਈਟ ਹੈ ਉਹਦੇ ਬਾਰੇ ਕਿਸੇ ਕਿਸਮ ਦਾ ਸ਼ੱਕ ਸ਼ੁਬਾ ਨਾ ਰਹੇ, ਜਿੱਥੇ 62 ਸਾਲਾ ਸਨਅਤਕਾਰ ਨੂੰ ਮੁਕੱਦਮੇ ਤੋਂ ਪਹਿਲਾਂ ਮੁਕੱਦਮੇ ਦੇ ਦੌਰਾਨ ਜਿਹੜਾ ਉਹ ਰੱਖਿਆ ਜਾਊਗਾ ਔਰ ਸਜ਼ਾ ਜੇ ਉਹਨੂੰ ਹੁੰਦੀ ਹੈ ਤੇ ਉਹਦੀ ਸੂਰਤ ਦੇ ਵਿੱਚ ਉੱਥੇ ਰੱਖਿਆ ਜਾਊਗਾ। ਜੱਜ ਨੇ ਇਹ ਕਿਹਾ ਕਿ ਮੈਂ ਦੇਖਣਾ ਚਾਹੁੰਦਾ ਕਿ ਬੈਰਕ 12 ਦੇ ਵਿੱਚ ਵਿੰਡੋਜ਼ ਹੈਗੀਆਂ ਨੇ, ਇੱਕ ਦੁਪਹਿਰ ਨੂੰ ਇਹ ਫਿਲਮਾਈ ਜਾਵੇ, ਕੋਈ ਬਨਾਵਟੀ ਜਿਹੜੀ ਲਾਈਟ ਹੈ ਉਹ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ। ਵਿਜੇ ਮਾਲਿਆ ਭਾਰਤੀ ਬੈਂਕਾਂ ਦਾ 9,000 ਕਰੋੜ ਰੁਪਏ ਤੋਂ ਵੱਧ ਕਰਜ਼ਾ ਲੈ ਕੇ ਜਿਹੜਾ ਜੀ ਉਹ ਫਰਾਰ ਹੋ ਗਿਆ ਸੀਗਾ ਔਰ ਬ੍ਰਿਟਨ ਦੇ ਵਿੱਚ ਉਹਨੂੰ ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ। ਉਹ ਹਵਾਲਗੀ ਵਾਰੰਟ ਕੇਸ ਦੇ ਵਿੱਚ ਜ਼ਮਾਨਤ ਤੇ ਆਇਆ ਤੇ ਹਵਾਲਗੀ ਕੇਸ ਦਾ ਜਿਹੜਾ ਜੀ ਉਹ ਵਿਰੋਧ ਕਰ ਰਿਹਾ ਜੀ। ਤੇ ਅੱਗੇ ਆਪਾਂ ਰਿਸ਼ਵਤ ਵਾਲਿਆਂ ਦੀ ਗੱਲ ਕਰੀਏ। ਅੱਗੇ ਰਿਸ਼ਵਤ ਲੈਣ ਵਾਲਿਆਂ ਨੂੰ ਜੇਲ੍ਹ ਹੁੰਦੀ ਸੀ, ਕੋਈ ਨਾ ਕੋਈ ਸਜ਼ਾ ਹੋ ਜਾਂਦੀ ਸੀ। ਹੁਣ ਕਹਿੰਦੇ ਰਿਸ਼ਵਤ ਦੇਣ ਵਾਲਿਆਂ ਨੂੰ ਵੀ ਸਜ਼ਾ ਹੋ ਸਕਦੀ ਹੈ। ਬਿਲਕੁਲ ਜੀ, ਇਹ ਨਵਾਂ ਕਾਨੂੰਨ ਤਾਂ ਜਿਹੜਾ ਜੀ ਉਹ ਆਇਆ, ਦੇਖੋ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜੀ ਕਿ ਇਹਦੇ ਨਾਲ ਰਿਸ਼ਵਤ ਰੁਕਦੀ ਆ ਜਾਂ ਨਹੀਂ। ਦੇਖਿਆ ਜਾਵੇ ਕਾਨੂੰਨ ਤਾਂ ਪਹਿਲਾਂ ਹੀ ਬਹੁਤ ਹੈ ਤੇ ਹੁਣ ਰਿਸ਼ਵਤ ਲੈਣ ਵਾਲਿਆਂ ਨੂੰ ਨਹੀਂ ਬਲਕਿ ਦੇਣ ਵਾਲੇ ਜਿਹੜੇ ਨੇ ਉਹਨਾਂ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਨਵੇਂ ਕਾਨੂੰਨ ਦੇ ਮੁਤਾਬਕ। ਇਹਦੇ ਸੰਬੰਧੀ ਸੰਸਦ ਦੇ ਵੱਲੋਂ ਨਵਾਂ ਭ੍ਰਿਸ਼ਟਾਚਾਰ ਰੋਕੂ ਸੋਧ ਬਿੱਲ ਜਿਹੜਾ ਜੀ ਉਹਦੇ ਉੱਤੇ ਰਾਸ਼ਟਰਪਤੀ ਨੇ ਸਾਈਨ ਕਰਤੇ ਆ, ਮਨਜ਼ੂਰੀ ਮਿਲ ਗਈ ਆ, ਕਾਨੂੰਨੀ ਰੂਪ ਇਹਨੇ ਜਿਹੜਾ ਜੀ ਉਹ ਲੈ ਲਿਆ। ਇਹਦੇ ਤੋਂ ਇਲਾਵਾ ਐਕਟ ਦੇ ਵਿੱਚ ਨਵੀਂ ਸੋਧ ਦੇ ਰਾਹੀਂ ਲੋਕ ਸੇਵਕਾਂ ਭਾਵ ਸਿਆਸਤਦਾਨਾਂ, ਅਫਸਰਸ਼ਾਹਾਂ, ਬੈਂਕਰਾਂ ਤੇ ਬਾਕੀ ਹੋਰਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਦੇ ਹੇਠ ਮੁਕੱਦਮੇਬਾਜ਼ੀ ਤੋਂ ਬਚਾਉਣ ਦੇ ਵਾਸਤੇ ਨਵੀਂ ਢਾਲ ਵੀ ਦਿੱਤੀ ਗਈ ਆ। ਹੁਣ CBI ਸਣੇ ਵੱਖ-ਵੱਖ ਜਾਂਚ ਏਜੰਸੀਆਂ ਨੂੰ ਉਹਨਾਂ ਖਿਲਾਫ ਕੋਈ ਵੀ ਜਾਂਚ ਕਰਨ ਤੋਂ ਪਹਿਲਾਂ ਸਮਰੱਥ ਅਥਾਰਟੀ ਤੋਂ ਲਾਜ਼ਮੀ ਅਗਾਊਂ ਮਨਜ਼ੂਰੀ ਹੋਊਗੀ। ਇਹਦੇ ਸੰਬੰਧੀ ਸਰਕਾਰੀ ਹੁਕਮ ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਨੇ ਭ੍ਰਿਸ਼ਟਾਚਾਰ ਰੋਕੂ ਐਕਟ 1988 ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਨੇ ਇਸ ਐਕਟ ਦੇ ਅਮਲ ਦੇ ਵਿੱਚ ਆਉਣ ਲਈ 26 ਜੁਲਾਈ 18 ਦੀ ਤਰੀਕ ਤੈਅ ਕੀਤੀ ਸੀਗੀ। ਇਹਦੇ ਵਿੱਚ ਸਾਫ਼ ਕਿਹਾ ਗਿਆ ਕਿ ਇਸ ਐਕਟ ਦੇ ਤਹਿਤ ਕੋਈ ਵੀ ਪੁਲਿਸ ਅਫਸਰ ਕਿਸੇ ਵੀ ਲੋਕ ਸੇਵਕ ਦੇ ਵੱਲੋਂ ਕਥਿਤ ਤੌਰ ਤੇ ਕੀਤੇ ਗਏ ਜੁਰਮ ਲਈ ਬਿਨਾਂ ਪੇਸ਼ਗੀ ਮਨਜ਼ੂਰੀ ਕਿਸੇ ਵੀ ਤਰ੍ਹਾਂ ਦੀ ਜਾਂਚ ਜਾਂ ਤਫਤੀਸ਼ ਨਹੀਂ ਕਰ ਸਕੂਗਾ, ਜਿੱਥੇ ਕਿ ਅਜਿਹਾ ਕਥਿਤ ਜੁਰਮ ਸੰਬੰਧਿਤ ਲੋਕ ਸੇਵਕ ਦੇ ਵੱਲੋਂ ਆਪਣੇ ਸਰਕਾਰੀ ਕੰਮਾਂ ਜਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਜਿਹੜਾ ਜੀ ਉਹ ਜੁੜਦਾ ਹੋਵੇ। ਹੁਣ ਇਹਦੇ ਵਿੱਚ ਨਾ ਜੀ ਇੱਕ ਜਿਹੜਾ ਵੱਡਾ ਸਵਾਲ ਇਹ ਖੜਾ ਕਿ ਜਿਹੜੇ ਪਹਿਲਾਂ ਜਿਵੇਂ ਰੰਗੇ ਹੱਥੀਂ ਗ੍ਰਿਫਤਾਰ ਹੋਣਾ, ਇਹ ਤਾਂ ਸੁਣਿਆ ਹੀ ਹੋਣਾ ਜੀ, ਉਹ ਇਹ ਹੁੰਦਾ ਕਿ ਜਿਹੜੇ ਨੋਟ ਨੇ ਉਹਦੇ ਉੱਤੇ ਰੰਗ ਲਾ ਦਿੱਤਾ ਜਾਂਦਾ ਤੇ ਉਹਦੇ ਮੁੜ ਕੇ ਹੱਥ ਉਹਨੂੰ ਰੰਗੇ ਹੱਥੀਂ ਫੜਨਾ ਕਹਿੰਦੇ ਆ। ਹੁਣ ਇਹ ਵੀ ਹੋ ਸਕਦਾ ਜੀ, ਹਾਲਾਂਕਿ ਇਹ ਕਾਨੂੰਨ ਲਾਗੂ ਹੋ ਲੈਂਦੇ ਹੋ, ਇਹਦੇ ਬਾਅਦ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਕੀ ਨਿਕਲਦੇ ਆ ਉਹ ਬਾਅਦ ਵਾਲੀ ਗੱਲ ਆ, ਪਰ ਇਹਦੇ ਨਾਲ ਕੁਝ ਮਾਤੜ ਜਿਹੜੇ ਆ ਉਹ ਵੀ ਫਸ ਸਕਦੇ ਆ। ਪੁਲਿਸ ਆਫੀਸਰ ਵੀ ਕਹਿ ਸਕਦਾ ਮੈਂ ਤਾਂ ਲੈਂਦਾ ਨਹੀਂ ਸੀ, ਇਹ ਮੈਨੂੰ ਧੱਕੇ ਦੇ ਨਾਲ ਰਿਸ਼ਵਤ ਜਿਹੜੀ ਆ ਜੀ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਗੱਲ ਇਹ ਆ ਨਾ ਫਸਾਉਣ ਦੀ ਹੋਈ ਆ। ਤੇ ਕਾਨੂੰਨ ਤਾਂ ਤੁਸੀਂ ਜਿੰਨੇ ਜਿਹੜੇ ਜੀ ਮਰਜ਼ੀ ਬਣਾਈ ਚੱਲੋ, ਚੋਰ ਮੋਰੀਆਂ ਲੱਭਣ ਵਾਲੇ ਜਿਹੜੇ ਆ ਉਹ ਲੱਭ ਲੈਣਗੇ ਚੋਰ ਮੋਰੀਆਂ, ਔਰ ਕਿੱਦਾਂ ਦੀਆਂ ਇਹ ਸਮਾਂ ਜਿਹੜਾ ਜੀ ਉਹ ਦੱਸੂਗਾ। ਪਰ ਇਹ ਕਾਨੂੰਨ ਬਕਾਇਦਾ ਤੌਰ ਦੇ ਉੱਤੇ ਪਾਸ ਹੋ ਗਿਆ, ਰਾਸ਼ਟਰਪਤੀ ਦੇ ਸਾਈਨ ਇਹਦੇ ਉੱਤੇ ਹੋ ਗਏ ਨੇ ਜੀ। ਬਿਲਕੁਲ ਜੀ, ਮਿਸਯੂਜ਼ ਨਹੀਂ ਹੋਣਾ ਚਾਹੀਦਾ, ਪਰ ਦੇਖੋ ਕੀ ਬਣਦਾ ਅੱਗੇ। ਤੇ ਅੱਗੇ CBI ਦੀ ਜਾਂਚ ਦੀ ਆਪਾਂ ਗੱਲ ਕੀਤੀ ਆ, ਬਰਗਾੜੀ ਕਾਂਡ ਦੀ ਜਿਹੜੀ ਚੱਲ ਰਹੀ ਆ, ਉਸ ਮਾਮਲੇ ਦੇ ਵਿੱਚ ਅਕਾਲੀ ਦਲ ਨੇ ਆਪਣੀ ਸੁਰ ਬਦਲੀ, ਪਰ ਜਿਹੜੇ ਮੋਰਚੇ ਤੇ ਬੈਠੇ ਆ ਤੇ ਉਹਨਾਂ ਦੀ ਸੁਰ ਤੇਜ਼ ਹੋਈ। ਸੋ ਅਕਾਲੀ ਦਲ ਦੀ ਤਾਂ ਸੁਰ ਜਿਹੜੀ ਆ ਜੀ ਉਹਦਾ ਬਦਲਣ ਦਾ ਕਾਰਨ ਇਹ ਆ, ਇੱਕ ਤਾਂ ਤੁਸੀਂ ਇਹ ਦੇਖਿਆ ਹੋਣਾ ਜਿਉਂ ਇਸ ਕਮਿਸ਼ਨ ਦੀ ਜਾਂਚ ਜਿਹੜੀ ਆ ਜੀ ਉਹ ਅੱਗੇ ਵਧੀ ਆ ਤਿਉਂ ਉੱਚੀਆਂ ਸੁਰਾਂ ਅਕਾਲੀ ਦਲ ਦੀਆਂ ਹੋਈਆਂ ਵੀ ਅਸੀਂ ਤਾਂ ਇਹਨੂੰ ਮੰਨਦੇ ਹੀ ਨਹੀਂ। ਉਹ ਇੱਕ ਗੱਲ ਜਿਹੜੀ ਉਹ ਕਹਿੰਦੇ ਰਹੇ ਆ, ਇਹ ਵੀ ਕਹਿੰਦੇ ਰਹੇ ਆ ਕਿ ਜਿਹੜੇ ਰਣਜੀਤ ਸਿੰਘ ਨੇ ਉਹ ਤਾਂ ਕਾਂਗਰਸੀ ਨੇ। ਇਹੀ ਗੱਲ ਉਹ ਮਹਿਤਾਬ ਸਿੰਘ ਗਿੱਲ ਕਮਿਸ਼ਨ ਦੇ ਬਾਰੇ ਦੇ ਵਿੱਚ ਵੀ ਜਿਹੜਾ ਜੀ ਉਹ ਕਹਿੰਦੇ ਰਹੇ ਆ ਕਿ ਉਹ ਤਾਂ ਕਾਂਗਰਸੀ ਨੇ, ਇਹ ਕਾਂਗਰਸੀ ਵਰਕਰ ਲਾਏ ਹੋਏ ਆ। ਉਹ ਇਹ ਵੀ ਗੱਲ ਜਿਹੜੀ ਜੀ ਉਹ ਕਹਿੰਦੇ ਰਹੇ, ਕਿਉਂਕਿ ਸੇਕ ਉਹਨਾਂ ਨੂੰ ਪਤਾ ਹੈ
कि उन्हां तक जिहड़ा जी वो पहुँच सकता, जिहदी आपां डिटेल पहलां साझी कर चुके। हुण जदों सरकार इहने इस सारे दी जिहड़ी इहदी जानकारी जां जिहड़ी इहदी तफ्तीश आ अगों CBI नूं देण दी गल जिहड़ी कीती तां श्रोमणी अकाली दल ने अपनी सुर बदल ली और कांग्रेस सरकार दे वल्लों बेअदबी दीआं घटनावां दी पड़ताल लई बनाए गए रणजीत सिंह कमिशन दे उत्ते आधारित कमिशन दा लगातार विरोध करदे रहे आ। हुण अकाली दल कहंदा है कि वो CBI जांच दा विरोध नहीं करनगे इस फैसले का। दलजीत सिंह चीमा ने यह गल कही है कि मुख मंत्री कैप्टन अमरिंदर सिंह नूं इस मुद्दे ते राजनीति खेडनी चाहिए। यह कहा कि अकाली भाजपा सरकार ने बरगाड़ी ते कुछ होर थावां दे उत्ते गुरु ग्रंथ साहिब की बेअदबी के मामलों की जांच पहलां ही CBI नूं सौंपी हुई सीगी, पाल के ठंडे बस्ते च पाया हुआ सी। मैं कल सारी डिटेल दसी सी कि किहड़े-किहड़े अहम इशूज़ ने जिहड़े CBI नूं सौंपे गए ते उन्हां दी अज तक यही नहीं पता लग्या कि जांच जिहड़ी है जी वो कित्थे हुई। तो इस करके अकाली दल ने तुरंत इहदे उत्ते सुर जिहड़ी जी वो बदल ली भी आ ठीक है काम, CBI नूं रहण दिओ, देखांगे बाद दे विच जिहड़ा जी ओह की हुंदा है। CBI नूं देण दा मतलब एक पासे यही जिहड़ा जी कहा जा सकदा है कि ठंडे बस्ते च पा दिओ, वो 5-7 साल बाद देखांगे की कुछ हुंदा। उधर दूजे पासे बरगाड़ी इंसाफ मोर्चा जिहड़ा लग्या होया जी, उन्हां ने मुख मंत्री होरां दे रौं नूं वेखदिआं होया ये मोर्चा नवें पड़ाव दे विच भखाउण दा फैसला कीता, जिहदी रणनीति 1-2 दिनां दे विच जिहड़ी है जी वो दित्ती जा रही है। यह कहा जा रहा है जी कि मौजूदा सरकार दे वल्लों कोटकपूरा ते बाइबल कलां गोलीकांड की जांच CBI नूं देण दे फैसले तो पंथक आगू काफ़ी औखे आ ते इहनूं अकाली दल नूं मौका देण दी कार्रवाई जिहड़ी है जी वो दस रहे आ। ਜਿਹੜੇ ਇੱਥੇ ਬੈਠੇ ਆਗੂ ਨੇ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਅਸੀਂ ਪੂਰੇ ਤਰੀਕੇ ਦੇ ਨਾਲ ਇਹਦੀ ਜਾਂਚ CBI ਨੂੰ ਦਿੱਤੇ ਜਾਣ ਦੀ ਸਿਫਾਰਿਸ਼ ਦਾ ਵਿਰੋਧ ਕਰਦੇ ਆ ਔਰ ਇਹ ਕਿਹਾ ਗਿਆ ਜੀ ਕਿ ਜਿਹੜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵੱਲੋਂ ਕਸੂਰਵਾਰ ਐਲਾਨੇ ਗਏ ਬੰਦੇ ਆ ਉਹਨਾਂ ਦੇ ਉੱਤੇ ਫੌਰੀ ਮੁਕੱਦਮਾ ਜਿਹੜਾ ਜੀ ਉਹ ਚਲਾਇਆ ਜਾਣਾ ਚਾਹੀਦਾ ਤੇ ਇਹਦੇ ਵਾਸਤੇ ਇੱਕ ਸਪੈਸ਼ਲ ਸੈਸ਼ਨ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਕੀਤਾ ਜਾਣਾ ਚਾਹੀਦਾ। ਹੁਣ ਇਹ ਦੋ ਤਰ੍ਹਾਂ ਨੇ ਜੀ, ਕਿਉਂਕਿ ਅਕਾਲੀ ਦਲ ਇਹ ਵੀ ਕਹਿੰਦਾ ਰਿਹਾ ਕਿ ਜਿਹੜੇ ਬਰਗਾੜੀ ਦੇ ਵਿੱਚ ਬੈਠੇ ਆ ਉਹ ਕਾਂਗਰਸ ਦੇ ਏਜੰਟ ਆ। ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਤਾਂ ਇਹ ਮਾਮਲਾ ਉਹਨਾਂ ਨੇ ਤਾਂ ਜਿਹੜਾ ਸੀਗਾ ਪਾਰਲੀਮੈਂਟ ਦੇ ਵਿੱਚ ਹੀ ਲੈ ਗਏ ਔਰ ਪਾਰਲੀਮੈਂਟ ਦੇ ਵਿੱਚ ਜਿਹੜੀ ਜੀ ਇਹ ਗੱਲ ਆਖੀ ਜਾ ਕੇ ਕਿ ਕਾਂਗਰਸ ਨੇ ਏਜੰਟ ਉੱਥੇ ਬਿਠਾਏ ਹੋਏ ਆ ਤੇ ਉਹਨਾਂ ਦੇ ਬਾਥਰੂਮਾਂ ਦਾ ਇੰਤਜ਼ਾਮ ਜਿਹੜਾ ਜੀ ਉਹ ਕਰਕੇ ਦਿੱਤਾ ਹੋਇਆ। ਸਾਰਿਆਂ ਨੇ ਉਹ ਵੀਡੀਓ ਜਿਹੜੀ ਆ ਜੀ ਉਹ ਦੇਖੀ ਹੋਣੀ ਹੈ। ਤਾਂ ਇਸ ਮਾਮਲੇ ਦੇ ਵਿੱਚ ਹੁਣ ਬਰਗਾੜੀ ਵਾਲੇ ਜਿਹੜੇ ਬੈਠੇ ਨੇ ਉਹ ਕਿਹੋ ਜਿਹਾ ਗਰਮ ਪ੍ਰੋਗਰਾਮ ਦਿੰਦੇ ਆ, ਇਹਨੂੰ ਕਿਵੇਂ ਭਖਾਉਂਦੇ ਆ, ਇਸ ਸਭ ਕਾਸੇ ਦੇ ਉੱਤੇ ਜਿਹੜਾ ਜੀ ਇਹ ਨਿਰਭਰ ਹੈ ਕਿ ਸਰਕਾਰ ਦੇ ਉੱਤੇ ਦਬਾਅ ਕਿੰਨਾ ਕੁ ਜਿਹੜਾ ਜੀ ਉਹ ਬਣਦਾ ਜੀ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਵੱਡੇ ਸ਼ਹਿਰਾਂ ਦੀ ਪੁਲਿਸ, ਉਹਨਾਂ ਨੂੰ ਇੱਕ ਹੋਰ ਵਕਤ ਪਿਆ ਹੋਇਆ। ਐਕਚੁਅਲੀ ਜੀ ਇਸ ਮੁਲਕ ਦੀਆਂ ਤਾਂ ਜਿਹੜੀਆਂ ਸੜਕਾਂ ਨੇ ਉਹ ਪਹਿਲਾਂ ਹੀ ਸਭ ਨੂੰ ਪਤਾ ਕਿ ਅਨਸੇਫ ਨੇ ਔਰ ਹਾਦਸਿਆਂ ਦੇ ਮਾਹੌਲ ਵਾਲੀਆਂ ਜਿਹੜੀਆਂ ਸੜਕਾਂ ਨੇ ਉਹਦੇ ਉੱਤੇ ਕੈਨੇਡਾ ਦੇ ਰੈਪਰ ਡਰੇਕ ਦੇ ਵੱਲੋਂ ਜਿਹੜੇ ਵਾਇਰਲ ਕੀਤਾ ਗਿਆ ਜੀ ਕਿੱਕੀ ਡਾਂਸ, ਇਹਦੇ ਚੈਲੰਜ ਨੇ ਨਵਾਂ ਖਤਰਾ ਜਿਹੜਾ ਜੀ ਉਹ ਖੜਾ ਕਰ ਦਿੱਤਾ। ਡਰੇਕ ਜਿਹੜਾ ਜੀ ਉਹਨੇ ਇਹਦੇ ਰਾਹੀਂ ਨੌਜਵਾਨਾਂ ਨੂੰ ਚੱਲਦੀ ਕਾਰ ਦੇ ਵਿੱਚੋਂ ਬਾਹਰ ਛਾਲ ਮਾਰ ਕੇ ਉਹਦਾ ਜਿਹੜਾ ਗੀਤ ਹੈ ਉਹਦੀਆਂ ਧੁਨਾਂ ਦੇ ਉੱਤੇ ਜਿਹੜਾ ਜੀ ਵਹੀਕਲ ਦੇ ਆਲੇ ਦੁਆਲੇ ਨੱਚਣ ਲਈ ਉਕਸਾਇਆ ਜਾ ਰਿਹਾ। ਇਹਦੇ ਨਾਲ ਜੁੜੇ ਹੋਏ ਖਤਰਿਆਂ ਦੇ ਬਾਰੇ ਖਬਰਦਾਰ ਕਰਦੇ ਹਾਂ। ਚੰਡੀਗੜ੍ਹ, ਦਿੱਲੀ, UP, ਮੁੰਬਈ, ਬੈਂਗਲੌਰ ਦੇ ਵਿੱਚ ਜਿਹੜੇ ਪੁਲਿਸ ਵਿਭਾਗ ਨੇ ਉਹਨੇ ਵਾਰਨਿੰਗ ਜਾਰੀ ਕੀਤੀਆਂ ਨੇ। ਦਿੱਲੀ ਪੁਲਿਸ ਨੇ ਸੜਕ ਦੇ ਉੱਤੇ ਖੁੱਲੇ ਬੂਹੇ ਵਾਲੀ ਇੱਕ ਐਂਬੂਲੈਂਸ ਨੇੜੇ ਨੱਚ ਰਹੇ ਵਿਅਕਤੀ ਦੀ ਫੋਟੋ ਸਮੇਂ ਕਈ ਟਵੀਟ ਜਿਹੜੇ ਆ ਜੀ ਕੀਤੇ ਆ ਔਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਸੜਕਾਂ ਦੇ ਉੱਤੇ ਨੱਚਣ ਦੇ ਨਾਲ ਤੁਹਾਡੇ ਲਈ ਹਾਦਸਿਆਂ ਦੇ ਰਾਹ ਖੁੱਲਣਗੇ। ਡਾਂਸ ਫਲੋਰ ਤੇ ਜਾ ਕੇ ਨੱਚੋ, ਸੜਕਾਂ ਤੇ ਨਹੀਂ। ਸੜਕਾਂ ਜਿਹੜੀਆਂ ਉਹ ਬਾਕੀਆਂ ਦੇ ਵਾਸਤੇ ਵੀ ਇਹਨਾਂ ਨੂੰ ਸੇਫ ਰਹਿਣ ਦਿਓ। ਚੰਡੀਗੜ੍ਹ ਦੀ ਪੁਲਿਸ ਨੇ ਜਿਹੜੇ ਯੂਥ ਹੈ ਉਹਨੂੰ ਇਸ ਤੋਂ ਬਚਣ ਦੇ ਵਾਸਤੇ ਕਿਹਾ। ਚੰਡੀਗੜ੍ਹ ਦੇ SSP ਨੇ ਇਹ ਗੱਲ ਕਹੀ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿੱਕੀ ਚੈਲੰਜ ਤੋਂ ਪਾਸੇ ਰਹਿਣਾ ਚਾਹੀਦਾ ਹੈ। ਇਹ ਜਿਹੜਾ ਰੋਮਾਂਚਿਕ ਤਾਂ ਹੋ ਸਕਦਾ ਹੈ ਪਰ ਬੜਾ ਖਤਰਨਾਕ ਵੀ ਹੈ। ਔਰ UP ਪੁਲਿਸ ਨੇ ਵੀ ਟਵਿੱਟਰ ਦੇ ਰਾਹੀਂ ਇਹਦੇ ਸੰਬੰਧੀ ਇਹ ਗੱਲ ਕਹੀ ਆ ਕਿ ਪੇਰੈਂਟਸ ਨੂੰ ਅਪੀਲ ਕੀਤੀ ਆ ਕਿ ਕਿੱਕੀ ਨੂੰ ਤੁਹਾਡੇ ਬੱਚਿਆਂ ਦੇ ਨਾਲ ਪਿਆਰ ਹੋਵੇ ਜਾਂ ਨਾ, ਪਰ ਤੁਸੀਂ ਆਪਣੇ ਬੱਚਿਆਂ ਨੂੰ ਜੇ ਪਿਆਰ ਕਰਦੇ ਹੋ ਤਾਂ ਉਹਨਾਂ ਨੂੰ ਇਸ ਡਾਂਸ ਦੇ ਬਾਰੇ ਦੇ ਵਿੱਚ ਸਮਝਾਓ। ਆਪਾਂ ਕਈ ਵਾਰੀ ਸੋਚਦੇ ਸੀਗੇ ਜੀ ਵੀ ਸ਼ਾਇਦ ਕੁਝ ਜਿਹੜੇ ਕਮਲੇ ਆ ਉਹ ਸਾਡੇ ਹੀ ਸਿੰਗਰਾਂ ਦੇ ਵਿੱਚ ਨੇ, ਦੂਜੇ ਪਾਸੇ ਵੀ ਜਿਹੜੇ ਹੈਗੇ ਆ ਜਿਹੜੇ ਕਿ ਨੌਜਵਾਨਾਂ ਨੂੰ ਉਕਸਾ ਕੇ ਮੌਤ ਦੇ ਮੂੰਹ ਪਾ ਰਹੇ ਆ ਜੀ। ਬਿਲਕੁਲ ਜੀ, ਇਹ ਸਾਰੇ ਪਾਸੇ ਹੁੰਦੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।